ਤੇ ਜਿਹੜੇ ਲੋਕ ਇਸ ਟਾਈਮ ਰੈਡੀ ਨੇ ਕੇਸ ਫਾਈਲ ਕਰਨ ਦੇ ਲਈ, ਉਹਨਾਂ ਨੂੰ ਕੀ ਜਿਹੜੀ ਆ ਐਡਵਾਈਸ ਆ, ਕਿਹੜੀਆਂ ਚੀਜ਼ਾਂ ਦਾ ਅਹਿਮ ਜਿਹੜਾ ਧਿਆਨ ਆ ਉਹਨਾਂ ਨੂੰ ਰੱਖਣਾ ਚਾਹੀਦਾ? ਸੋ ਜਿਹੜੇ ਕੇਸ ਫਾਈਲ, ਸੋ ਪਹਿਲਾਂ ਤਾਂ ਜਿੱਦਾਂ ਹੁਣ ਬਾਰਡਰ ਤੋਂ ਜਿਹੜਾ ਆ ਰਿਹਾ, ਪਹਿਲਾਂ ਇਦਾਂ ਕਿ ਇਹ ਨਹੀਂ ਕਿ ਬਾਰਡਰ ਤੇ ਆ ਕੇ ਆਪਣੇ ਵਿਚਾਰ ਇਕੱਠੇ ਕਰਨੇ ਸ਼ੁਰੂ ਹੋਏ ਕਿ ਕਿਹੜੀ ਤਰੀਕ ਨੂੰ ਕੀ ਹੋਇਆ, ਕਿੱਦਾਂ ਹੋਇਆ। ਤੇ ਪਹਿਲਾਂ ਹੀ ਜਿੱਥੋਂ ਆਪਣੇ ਜਿਹੜੇ ਹੈਗੇ ਆ ਆਪਣੀਆਂ ਚੀਜ਼ਾਂ, ਆਪਣੇ ਪੁਆਇੰਟ ਆਪਣੇ ਲਿਖੋ, ਮੈਮਰੀ 'ਚ ਰੱਖੋ ਸਾਰਾ ਕਿ ਕੀ ਆ, ਕਿੱਦਾਂ ਕਹਿਣਾ ਬਾਰਡਰ ਤੇ ਵੀ। ਤੇ ਜਦੋਂ ਤੁਸੀਂ ਆ ਕੇ ਕੇਸ ਆਪਣਾ ਜਿਹੜਾ ਫਾਈਲ ਕਰਦੇ ਆ, ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਲੋਕਾਂ ਨੂੰ ਐਡਰੈਸਾਂ ਦਾ ਨਹੀਂ ਆਪਣੇ ਪਤਾ ਹੁੰਦਾ। ਹੁਣ ਇਸੇ ਹਫਤੇ ਸਾਡਾ ਇੱਕ ਕੇਸ ਸੀਗਾ, ਉਹਦੇ ਵਿੱਚ ਸਰਕਾਰੀ ਵਕੀਲ ਨੇ, ਉਹਨੇ ਬੰਦੇ ਨੇ ਆਪਣੇ ਐਡਰੈਸ ਲਿਖੇ ਤੇ ਸਰਕਾਰੀ ਵਕੀਲ ਨੇ ਪੁੱਛਿਆ ਕਿ ਆਹ ਵਾਲੇ ਐਡਰੈਸ ਤੇ ਵੀ ਕਦੀ ਰਹਿਣਾ ਸੀਗਾ, ਉਹਨੇ ਲਿਖਿਆ ਨਹੀਂ ਸੀਗਾ। ਹੁਣ ਸਰਕਾਰੀ ਵਕੀਲ ਲੱਗੇ, ਉਹਨੇ ਸਾਰੇ ਕ੍ਰੈਡਿਟ ਕਾਰਡ, DMV, ਹਰੇਕ ਚੀਜ਼, ਬਿਜਲੀ ਦੇ ਬਿੱਲ, ਹਰੇਕ ਰੈਕਟ। ਸੋ ਜਿਹੜੀ ਐਡਰੈਸਾਂ ਵਾਲੀ ਜਿਹੜੀ ਚੀਜ਼ ਹੈ ਨਾ, ਉਹ ਪੁਰਾਣੇ ਟਾਈਮਾਂ 'ਚ ਕੀ ਸੀਗਾ ਕਿ ਬੰਦਾ ਕਹਿੰਦਾ ਸੀ ਮੈਂ ਰਹਿ ਕਿਤੇ ਲੈਣਾ, ਕੰਮ ਕਿਤੇ ਰਹਿਣਾ, ਇੰਨਾ ਪੁੱਛਦੇ ਨਹੀਂ ਸੀਗੇ। ਤੇ ਜਿਹੜਾ ਲਾਅ ਇਹ ਕਹਿੰਦਾ ਕਿ ਜਿਹੜਾ ਤੁਹਾਡਾ ਐਡਰੈਸ ਆ ਉਹ ਤੁਸੀਂ ਸਹੀ ਸਹੀ ਦੱਸਣਾ, ਤੇ ਜੇ ਤੁਹਾਨੂੰ ਉਹ ਸਰਕਾਰੀ ਵਕੀਲ ਝੂਠਾ ਸਾਬਿਤ ਕਰ ਦੇਵੇ, ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਸੋ ਪਹਿਲਾਂ ਤਾਂ ਕਾਫੀ ਸਾਰੇ ਜਿਹੜੇ ਲੋਕੀ ਕਈ ਇਦਾਂ ਦੇ ਵੀ ਆਉਂਦੇ ਆ ਕਿ ਐਡਰੈਸਾਂ ਦਾ ਹੀ ਮਸਲਾ ਜਿਹੜਾ ਪਿਆ ਰਹਿੰਦਾ, ਫਿਰ ਵਕੀਲ ਨੂੰ ਕਹੇ ਤੁਸੀਂ ਦੱਸ ਦਿਓ, ਆਪਾਂ ਕਹੇ ਯਾਰ ਆਪਾਂ ਹੁਣ ਤੈਨੂੰ ਕੀ ਦੱਸਣਾ, ਤੇਰੇ ਐਡਰੈਸ ਹੈ ਹਨਾ। ਤੇ ਉੱਤੋਂ ਸਰਕਾਰੀ ਵਕੀਲ ਕੁਝ ਹੋਰ ਕਹਿੰਦੇ ਕਿ ਤੇਰੀ ਤਾਂ ਇੰਡੀਆਨਾ 'ਚ ਘਰ ਲਿਆ ਹੋਇਆ ਤੂੰ, ਤੇਰੀ ਤਾਂ ਕੰਪਨੀ ਉੱਥੇ ਚੱਲਦੀ ਪਈ ਆ, ਇਹਦਾ ਐਡਰੈਸ ਉੱਥੇ ਕਿਉਂ ਆ। ਸੋ ਇਹ ਐਡਰੈਸਾਂ ਡਰੂਸਾਂ ਵਾਲੇ ਜਿਹੜੇ ਪਹਿਲਾਂ ਤਾਂ ਮਸਲੇ ਹੈਗੇ ਆ, ਇਹਨਾਂ ਨੂੰ ਕਲੀਨ ਰੱਖੋ ਪੂਰਾ ਆਪਣਾ। ਆਲਤੂ ਫਾਲਤੂ ਕੋਈ ਇਨਫੋਰਮੇਸ਼ਨ ਨਹੀਂ, ਜਿੱਥੇ ਰਹਿੰਦੇ ਉਹੀ ਐਡਰੈਸ ਦੇਣਾ, ਮੂਵ ਹੁੰਨੇ ਆ ਕੇਸ ਮੂਵ ਕਰਾਓ, ਸਿੰਪਲ ਐਜ਼ ਦੈਟ। ਤੇ ਫੋਰਮ ਸ਼ਾਪਿੰਗ ਕਰਦੇ ਜੇ ਫੜੇ ਗਏ, ਫੋਰਮ ਸ਼ਾਪਿੰਗ ਹੁੰਦਾ ਕਿ ਐਡਰੈਸ ਕੋਈ ਹੋਰ ਦਿੱਤਾ ਰਿਹਾ ਕਿਤੇ ਰਹੇ ਆ, ਤੇ ਉਹ ਫਿਰ ਤੁਹਾਡਾ ਜਿਹੜਾ ਫ੍ਰਿਵਲਸ ਅਸਾਈਲਮ, ਤੁਹਾਡਾ ਉਹਦੇ ਕ੍ਰੈਡੀਬਿਲਿਟੀ ਖਰਾਬ ਹੋ ਜਾਣੀ, ਤੇ ਕਾਫੀ ਕੇਸ ਜਿਹੜੇ ਆ ਇਦਾਂ ਟੰਗ ਹੋ ਜਾਂਦੇ ਆ। ਸੋ ਜਿਹੜੇ ਨਵੇਂ, ਪਹਿਲਾਂ ਤਾਂ ਉਹਨਾਂ ਨੇ ਆਪਣਾ ਜਿਹੜਾ ਕੇਸ ਲਾਣਾ, ਐਡਰੈਸ ਵਗੈਰਾ ਸਾਰੇ ਸਹੀ ਭਰਨੇ ਆ। ਹੁਣ ਇਹਦੇ ਨਾਲ ਕੀ ਆ ਕਿ ਇੰਡੀਆ ਦੇ ਵਿੱਚ ਕੰਮ ਕਿੱਥੇ ਕਰਦਾ ਸੀਗਾ, ਉਹਦੀ ਹਿਸਟਰੀ ਜਿਹੜੀ ਸਾਰੀ ਸਹੀ ਭਰਨੀ ਹੈ, ਕਿਉਂਕਿ ਐਂਡ ਆਫ ਦਾ ਡੇ ਉਹ ਤੁਹਾਡੇ ਕੇਸ ਦੇ ਨਾਲ ਮੈਚ ਕੀਤੀ ਜਾਊਗੀ ਕਿ ਤੁਹਾਡੀ ਇੱਕ ਕੇਸ ਦੀ ਟਾਈਮਲਾਈਨ ਆ, ਫਿਰ ਤੁਹਾਡੇ ਕੰਮ ਦੀ ਟਾਈਮਲਾਈਨ ਆ, ਫਿਰ ਤੁਹਾਡੇ ਸਕੂਲ ਕਾਲਜ ਗ੍ਰੈਜੂਏਟ ਹੋਣ ਦੀ ਟਾਈਮਲਾਈਨ ਆ ਕਿ ਕਿਹੜੇ ਸ਼ਹਿਰਾਂ 'ਚ ਕਿਵੇਂ ਕਿੱਥੇ, ਹਨਾ। ਤੇ ਇਹ ਜਿਹੜਾ ਨਵਾਂ ਬੰਦਾ ਜਿਹੜਾ ਕੇਸ ਲਾਣਾ, ਉਹ ਸਭ ਤੋਂ ਜ਼ਿਆਦਾ ਉਲਝਦਾ ਆ 4-5 ਚੀਜ਼ਾਂ 'ਚ। ਉਹਦੇ ਵਿੱਚੋਂ ਮੇਨ ਇਹ ਹੈ ਕਿ ਤੁਹਾਡੇ ਐਡਰੈਸ ਕੀ ਹੈ ਪਿਛਲੇ 5 ਸਾਲ ਦੇ, ਦੂਜਾ ਤੁਹਾਡਾ ਜਿਹੜਾ ਕੰਮ ਤੁਸੀਂ ਕਰਦੇ ਆ ਉਹਦੀ ਹਿਸਟਰੀ ਕੀ ਆ। ਹੁਣ ਓਬਵੀਅਸਲੀ ਜਿੱਥੇ ਤੁਸੀਂ ਰਹਿੰਦੇ ਆ ਉਹ ਤੁਹਾਡੇ ਕੰਮਕਾਰ ਦੀ ਹਿਸਟਰੀ ਦੇ ਨਾਲ ਮੈਚ ਕਰਨਾ ਚਾਹੀਦਾ। ਤੇ ਇਹਦੇ ਨਾਲ ਹੀ ਉਹਨਾਂ ਨੇ ਲਿਖਿਆ ਹੁੰਦਾ ਕਿ ਸਕੂਲਿੰਗ ਤੁਹਾਡੀ ਕਿੱਦਾਂ, ਕਿੱਥੇ ਤੱਕ ਹੋਈ ਹੈ, ਹਨਾ, ਤੁਹਾਡੀ ਮਰਜ਼ੀ ਕਿੱਥੇ ਤੱਕ ਤੁਸੀਂ ਭਰਨਾ, ਜੋ ਵੀ ਤੁਹਾਡਾ ਹਾਈਐਸਟ ਲੈਵਲ ਹੈਗਾ, ਸਕੂਲ, ਕਾਲਜ, ਹਾਈ ਸਕੂਲ, 10ਵੀਂ ਫੇਲ, 7ਵੀਂ ਫੇਲ। ਪਰ ਮੁੱਖ ਦੀ ਗੱਲ ਇਹ ਹੈ ਕਿ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਇੱਕੋ ਪੇਜ ਤੇ ਆ, ਤੇ ਜਦੋਂ ਬੰਦੇ ਭਰ ਕੇ ਦਿੰਦੇ ਆ ਇਨਫੋਰਮੇਸ਼ਨ, ਉਹ ਇੰਨਾ ਸੋਚਦੇ ਨਹੀਂ। ਤੇ ਰਹਿ ਦਿੱਲੀ ਰਿਹਾ, ਕੰਮ ਕਾਲਜ ਉੱਥੇ ਜਾ ਰਿਹਾ, ਹਨਾ। ਸੋ ਸਰਕਾਰੀ ਵਕੀਲ ਕਈ ਵਾਰੀ ਉੱਥੇ ਉਲਝਾ ਲੈਂਦੇ ਆ। ਸੋ ਆਪਣੇ ਇਹ ਜਿਹੜੀ ਐਡਰੈਸ ਹਿਸਟਰੀ, ਜਿਹੜੇ ਤੁਹਾਡੇ ਫੈਕਟਸ ਆ, ਹਾਰਡਕੋਰ ਫੈਕਟ ਆ, ਇਹਨਾਂ ਨੂੰ ਆਪਣੇ ਤੁਸੀਂ ਸਹੀ ਤਰੀਕੇ ਨਾਲ ਪੇਸ਼ ਕਰੋ ਪੈਂਦੇ ਸੱਟੇ ਹੀ। ਤੇ ਫਿਰ ਜਿਹੜੀ ਹੈਗੀ ਆਪਣੀ ਤੁਹਾਡੀ ਗੱਲ ਆ ਗਈ ਡੈਕਲਰੇਸ਼ਨ ਦੀ, ਬਿਆਨ ਵਗੈਰਾ, ਉਹ ਤੁਸੀਂ ਬਾਅਦ ਸਬਮਿਟ ਕਰ ਸਕਦੇ ਆ। ਪਹਿਲਾਂ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਸਬਮਿਟ ਕਰਨੀ ਹੁੰਦੀ ਆ, ਤੇ ਡੈਕਲਰੇਸ਼ਨ ਤੁਸੀਂ ਬਾਅਦ ਸਬਮਿਟ ਕਰ ਸਕਦੇ ਆ। ਤੇ ਉਹਦੇ ਵਿੱਚ ਫਿਰ ਅੱਗੇ ਹੋਰ ਬਰੀਕੀਆਂ, ਤੁਹਾਨੂੰ ਕੇਸ ਦੇ ਬਾਰੇ ਪਤਾ ਹੋਣਾ ਚਾਹੀਦਾ, ਕੇਸ ਥਿਊਰੀ ਤੁਹਾਡੀ ਕੀ ਆ, ਦੇ ਮੁੱਦੇ ਕੀ ਆ। ਸੋ ਉਹ ਸਾਰੀਆਂ ਚੀਜ਼ਾਂ ਫਿਰ ਤੁਹਾਡੀਆਂ ਡੈਕਲਰੇਸ਼ਨ ਵੱਲ ਬਾਅਦ 'ਚ, ਜਿਹੜਾ 3-4 ਸਾਲ ਬਾਅਦ ਜਦੋਂ ਤੁਹਾਡੀ ਤਰੀਕ ਆਉਂਦੀ ਆ, ਉਦੋਂ ਤੁਸੀਂ ਸਬਮਿਟ ਕਰ ਸਕਦੇ ਆ। ਜੀ ਜੀ। ਇੱਥੇ ਇਹ ਨਾ ਸਮਝਿਓ ਵੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਭਾਈ ਬਾਰਡਰ ਟੱਪ ਕੇ ਆਓ, ਇਹ ਜਿਹੜੀ ਕਲੀਅਰ ਕਰਦੇ ਜਾਈਏ, ਕੋਈ ਵੀ ਤੁਹਾਨੂੰ ਉਸ ਚੀਜ਼ ਦੀ ਪ੍ਰੇਰਨਾ ਨਹੀਂ ਇੱਥੇ ਦਿੰਦੇ। ਇੱਥੇ ਸਿਰਫ ਇਸ ਹਿਸਾਬ ਦੇ ਨਾਲ ਵੱਖ-ਵੱਖ ਜੋ ਚੱਲ ਰਿਹਾ ਹੁੰਦਾ ਹੈ ਉਹਦੇ ਮੁੱਦਿਆਂ ਦੇ ਉੱਤੇ, ਜਾਂ ਕੇਸ ਦੇ ਵਿੱਚ ਕੀ ਹੋ ਸਕਦਾ ਹੈ, ਕਿੱਦਾਂ ਹੈ, ਉਹ ਬਰੀਕੀਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ। ਤੇ ਅਟਾਰਨੀ ਕਹਿਣਾ ਜੀ, ਐਡਰੈਸ ਦੇ ਮੁੱਦੇ ਨੂੰ ਲੈ ਕੇ ਤੁਸੀਂ ਪਹਿਲਾਂ ਵੀ ਕਾਫੀ ਵਾਰੀ ਗੰਭੀਰਤਾ ਦੇ ਨਾਲ ਜਿਹੜਾ ਉਹ ਦੱਸਿਆ ਆ, ਫ੍ਰਿਵਲਸ ਕੇਸ ਬਣ ਜਾਂਦਾ ਆ ਤੁਹਾਡਾ, ਉਸ ਨੂੰ ਫਿਰ ਬਹੁਤ ਬੈਡ ਮੰਨਿਆ ਜਾਂਦਾ। ਆਪਣੇ ਵੀ ਕਈ ਵਾਰੀ ਇੱਥੇ ਕਾਲ ਕਰਕੇ ਪੁੱਛ ਲੈਂਦੇ ਜੀ ਮੈਂ ਉੱਥੇ ਆ, ਜੇ ਮੈਂ ਇੱਥੇ ਮੂਵ ਕਰਾਉਣਾ ਹੈ, ਮੈਂ ਮੂਵ ਹੋਣਾ ਜਾਂ ਨਹੀਂ ਹੋਣਾ। ਚਲੋ ਵਿੱਚ ਵਿਚਾਲੇ ਜਿਹੜੀ ਵੀ ਗੱਲ ਹੋਵੇ, ਆਈ ਵੁੱਡ ਸੇ 1-2 ਮਿੰਟ ਹੋਰ ਲਾ ਕੇ ਐਡਰੈਸ ਵਾਲੀ ਚੀਜ਼ ਨੂੰ ਜਿਹੜਾ ਤੁਸੀਂ ਥੋੜਾ ਹੋਰ ਗੰਭੀਰਤਾ। ਐਡਰੈਸ ਵਾਲੀ ਭਾਜੀ ਚੀਜ਼ ਇਹ ਹੈ ਕਿ ਹੁਣ ਜਿੱਦਾਂ ਸਾਨੂੰ ਤਾਂ 2-3 ਸਾਲ ਜਿੰਨੇ ਵੀ ਹੋ ਗਏ, ਹਨਾ, ਕਹਿੰਦੇ ਐਡਰੈਸ ਲਿਖੋ। ਹੁਣ ਮੇਰੇ ਖੁਦ ਦੇ ਜਿਹੜੇ ਕਲਾਇੰਟ ਆ, ਉਹਨਾਂ ਨੇ, ਠੀਕ ਆ, ਭਾਵੇਂ ਰੇਡੀਓ ਸੁਣਦੇ ਵੀ ਆ, ਕੀ ਆ ਕਿ ਪੇਪਰ ਪੂਪਰ ਤੇ ਲਿਖਤੇ। ਮੇਰੇ ਨਾਲ ਖੁਦ ਨੇ ਇਦਾਂ ਹੋ ਰਿਹਾ ਕਿ ਜਦੋਂ ਟਰਾਇਲ ਤੇ ਜਾ ਰਹੇ ਆ, ਉੱਥੇ ਸਰਕਾਰੀ ਵਕੀਲ ਕਹਿ ਰਿਹਾ ਕਿ ਤੇਰਾ ਤਾਂ ਆਹ ਐਡਰੈਸ ਸੀਗਾ, ਤੇਰਾ ਤਾਂ ਉਹ ਐਡਰੈਸ ਸੀਗਾ। ਮੈਂ ਕਿਹਾ ਲੈ ਲਓ, ਪੈ ਗਿਆ ਪੰਗਾ, ਹਨਾ। ਤੇ ਲੋਕਾਂ ਦੀ ਆਪਣੀ ਸਮਝ ਆ। ਹੁਣ ਮੈਂ ਕਿਹਾ ਇਹੀ ਹੈ ਕਿ ਐਂਡ ਆਫ ਦਾ ਡੇ, ਜੇ ਸਰਕਾਰੀ ਵਕੀਲ ਨੂੰ ਇੰਨਾ ਕੋਈ ਟਾਈਮ ਨਹੀਂ ਲੱਗਣਾ ਬੈਕਗਰਾਊਂਡ ਸਰਚ ਕਰਦੇ ਹੋਏ, ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਪੁੱਲ ਕਰਦੇ ਹੋਏ, ਤੇ ਜਿਹੜੇ ਘਰ ਘੂਰ ਦੇ ਰੈਕਡ ਆ, DMV ਵਗੈਰਾ ਦੇ ਰੈਕਡ ਆ,
ਕਈਆਂ ਦੇ ਤਾਂ ਜਵਾਕ ਸਕੂਲ ਸਿਸਟਮ 'ਚ ਪਏ ਹੋਏ ਆ, ਉਹਨਾਂ ਨੇ ਲਿਖਿਆ ਮੈਂ ਰਹਿਣਾ ਕੈਲੀਫੋਰਨੀਆ, ਜਵਾਕਾਂ ਦਾ ਲਿਖਿਆ ਕਿ ਇਹ ਇੰਡੀਆਨਾ ਸਕੂਲ ਦੇ ਵਿੱਚ ਪੜ੍ਹਦਾ, ਤੇ ਉਹਨੂੰ ਜਦੋਂ ਪੁੱਛ ਲੈਂਦੇ ਕਿ ਤੂੰ ਕਿੱਦਾਂ ਹੈ ਨਾ ਘਰੇ ਕਿਉਂ ਜਾਂਦਾ, ਉਹ ਆਪਣੀ ਫਿਰ ਥਿਊਰੀ ਦਿੰਦੇ ਕਿ ਬਈ ਮੈਂ ਟਰੱਕ ਚਲਾਉਣਾ, ਮੈਂ ਇੱਥੇ ਰਹਿਣਾ, ਮੇਰੇ ਘਰ ਉੱਥੇ ਆ। ਤਾਂ ਉਹ ਫਿਰ ਜੱਜ ਕਹਿੰਦਾ ਕਿ ਯਾਰ ਇਹ ਤਾਂ ਮੈਂ ਮੰਨ ਨਹੀਂ ਸਕਦਾ ਕਿ ਤੇਰੀ ਫੈਮਿਲੀ ਉੱਥੇ ਆ ਇੰਡੀਆਨਾ ਦੇ ਵਿੱਚ, ਤੂੰ ਕਹਿੰਦਾ ਮੈਂ ਕੈਲੀਫੋਰਨੀਆ ਰਹਿਣਾ, ਰਾਈਟ। ਸੋ ਇਹ ਐਡਰੈਸ ਐਡਰੂਸ ਵਾਲੇ ਚੱਕਰਾਂ ਦੀ ਹੈਡੇਕ ਆਪਾਂ ਨਹੀਂ ਲੈ ਸਕਦੇ। ਸਿੰਪਲ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਈ ਲਾਅ ਇਹ ਕਹਿੰਦਾ ਕਿ ਤੁਸੀਂ ਸਾਰਾ ਸੱਚ ਆਪਣੇ ਐਡਰੈਸ ਦੱਸਣੇ ਆ, ਉੱਥੇ ਗੱਲ ਮੁੱਕ ਜਾਂਦੀ ਹੈ। ਸੋ ਬਾਕੀ ਜੇ ਤੁਸੀਂ ਝੂਠ ਬੋਲਦੇ ਆ, ਤੁਹਾਡੇ ਤੇ ਆ, ਜੇ ਤੁਸੀਂ ਫੜੇ ਗਏ ਤੇ ਉਹਨਾਂ ਨੇ ਕੋਈ ਇਦਾਂ ਦੀ ਇਨਫੋਰਮੇਸ਼ਨ ਕੱਢ ਲਈ, ਤਾਂ ਫਿਰ ਉਹੀ ਆ ਕਿ ਤੁਹਾਡਾ ਤੁਸੀਂ ਜੱਜ ਮੂਹਰੇ ਝੂਠੇ ਪੈ ਜਾਂਦੇ ਆ, ਤੇ ਫਿਰ ਬਾਕੀ ਕੇਸ ਤੁਹਾਡਾ ਵੀਕ ਹੋ ਜਾਂਦਾ। ਸੋ ਸਲਾਹ ਸਿਰਫ ਇਹੀ ਆ ਕਿ ਆਪਣੇ ਐਡਰੈਸ ਦਾ ਜਿਹੜਾ ਰੈਕਡ ਆ, ਜਦੋਂ ਆਉਂਦੇ ਆ ਅਮਰੀਕਾ ਉਦੋਂ ਤੋਂ ਨੋਟ ਕਰਨਾ ਸ਼ੁਰੂ ਕਰ ਲਓ ਕਿੱਥੇ ਕਿੱਥੇ ਰਹਿੰਦੇ ਆ, ਡੇਟਸ ਕੀ ਆ, ਤੇ ਉੱਤੇ ਨਾ ਹੇਰਾ ਫੇਰੀ ਕਰਿਓ ਕੋਈ ਵੀ। ਜੀ, ਜੀ, ਬਿਲਕੁਲ।